बिस्मिल्लाहिर्रहमानिर्रहीम। अस्सलामुअलैकुम। मेरा नाम प्रोफैसर डॉक्टर तारिक महमूद है। गुजरांवाले ਦੇ ਵਿੱਚ ਉਸਮਾਨ ਹੈਲਥ ਕੇਅਰ ਹਸਪੀਟਲ 'ਚ ਅਸੀਂ ਕੰਮ ਕਰ ਰਹੇ ਹਾਂ, ਲੋਕਾਂ ਦਾ ਇਲਾਜ ਮੁਆਵਜ਼ਾ ਕਰਨੇ ਆ। ਅੱਜ ਮੈਂ ਹਾਜ਼ਰ ਖਿਦਮਤ ਆ ਪੰਜਾਬੀ ਪੁਆਇੰਟ ਦੇ ਚੈਨਲ ਤੇ, ਜਿਹਦੇ ਉੱਤੇ ਮੈਂ ਆਪਣੇ ਦੋਸਤਾਂ ਨੂੰ ਫਾਲਿਜ ਦੇ ਹਵਾਲੇ ਨਾਲ ਕੁਝ ਗਾਈਡ ਕਰਨਾ ਚਾਹ ਰਿਹਾ। ਅਸਲ 'ਚ ਸਾਡਾ ਮਕਸਦ ਕੀ ਹੈ? ਪ੍ਰੋਗਰਾਮ ਦਾ ਮਕਸਦ ਇਹ ਵੇ ਕਿ ਲੋਕਾਂ ਨੂੰ ਦੁਆਵਾਂ ਤੋਂ ਦੂਰ ਰੱਖ ਕੇ ਗ਼ਜ਼ਾ ਦੇ ਜ਼ਰੀਏ ਉਹਨਾਂ ਦਾ ਕਿਵੇਂ ਇਲਾਜ ਕੀਤਾ ਜਾ ਸਕਦਾ ਹੈ। ਸਾਡੇ ਲੋਕਾਂ ਦੇ ਸਿਰਫ ਇੱਕ ਕਨਸੈਪਟ ਬਣ ਗਿਆ ਕਿ ਹਰ ਮਰਜ਼ ਦਾ ਇਲਾਜ ਸਿਰਫ ਦੁਆ 'ਚ ਮੌਜੂਦ ਹੈ। ਲੇਕਿਨ ਮੈਂ ਤੁਹਾਨੂੰ ਅੱਜ ਇਸ ਪ੍ਰੋਗਰਾਮ ਦੀ ਵਸਾਤ ਨਾਲ ਕਹਿ ਦੇਣਾ ਚਾਹੁੰਦਾ ਕਿ ਹਰ ਮਰਜ਼ ਦਾ ਇਲਾਜ ਸਿਰਫ ਗ਼ਜ਼ਾ 'ਚ ਹੀ ਮੌਜੂਦ ਹੁੰਦਾ ਹੈ। ਬੂਲ ਸੀਨਾ ਦਾ ਬੜਾ ਖੂਬਸੂਰਤ ਕੌਲ ਹੈ ਕਿ ਆਪਣੀ ਗ਼ਜ਼ਾਵਾਂ ਨੂੰ ਇਸ ਤਰ੍ਹਾਂ ਫੂੰਕ ਫੂੰਕ ਕੇ ਖਾਓ ਜਿਸ ਤਰ੍ਹਾਂ ਦੁਆ ਖਾਈ ਜਾਂਦੀ ਹੈ, ਵਰਨਾ ਤੁਹਾਨੂੰ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੁਆ ਖਾਣੀ ਪੜੇਗੀ ਜਿਵੇਂ ਗ਼ਜ਼ਾ ਖਾਈ ਜਾਂਦੀ ਹੈ। ਤੇ ਤੁਸੀਂ ਕਦੀ ਗੌਰ ਤੇ ਕਰੋ, ਆਪਣੇ ਸੱਜੇ ਖੱਬੇ ਵੇਖੋ, ਹਰ ਬੰਦਾ ਰੋਟੀ ਘੱਟ ਖਾਂਦਾ ਤੇ ਦਵਾਈਆਂ ਦੇ ਮਗਰ ਬਹੁਤਾ ਪਿਆ। ਲੇਕਿਨ ਯਕੀਨ ਜਾਨੋ, ਸੱਚੀ ਤੇ ਖਰੀ ਗੱਲ, ਮੈਂ ਪੂਰੀ ਦੁਨੀਆ, ਮੈਂ ਚੂੰਕਿ PhD ਸਕਾਲਰ ਬੰਦਾ ਵਾਂ, ਮੈਂ ਤੁਹਾਡੇ ਸਾਹਮਣੇ ਦੁਨੀਆ ਦੀ ਹਕੀਕਤ ਰੱਖਣਾ ਚਾਹ ਰਿਹਾ ਵਾਂ ਕਿ ਪੂਰੀ ਦੁਨੀਆ ਇਹਨਾਂ ਦਵਾਈਆਂ ਦੇ ਚੱਕਰ ਤੋਂ ਆਉਂਦੀ ਹੈ ਕਿ ਅਗਰ ਤੁਸੀਂ ਆਪਣੇ ਆਪ ਨੂੰ ਦੁਬਾਰਾ ਲੰਬੀ ਜ਼ਿੰਦਗੀ ਪਾਣਾ ਚਾਹੁੰਦੇ ਹੋ, ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ, ਤੇ ਆਪਣਾ ਲਾਈਫ ਸਟਾਈਲ ਬਰਾਏ ਮਿਹਰਬਾਨੀ ਕਰਕੇ ਜਿਸ ਤਰ੍ਹਾਂ ਦੇ ਸਾਡੇ ਪਿਓ ਦਾਦਾ ਗੁਜ਼ਾਰਦੇ ਸਨ, ਸਾਦੀ ਜ਼ਿੰਦਗੀ 'ਚ ਆ ਜਾਓ ਤੇ ਬਚ ਜਾਓਗੇ। ਇਹ ਜਿਹੜੀ ਅਸੀਂ ਮਸਨੂਈ ਜ਼ਿੰਦਗੀ ਦੇ ਅੰਦਰ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਚੱਲ ਰਹੇ ਹਾਂ ਨਾ, ਅਮੀਰੀਅਤ ਦਾ ਸ਼ੌਕ, ਫੈਸ਼ਨ ਦਾ ਸ਼ੌਕ, ਆਪਣੇ ਆਪ ਨੂੰ ਅਸੀਂ ਮਾਡਰਨ ਸਟਾਈਲ 'ਚ ਅਪਣਾ ਲਿਆ, ਇਹ ਸਾਡੀ ਤਬਾਹੀ ਤੇ ਬਰਬਾਦੀ ਦਾ ਸਬਬ ਵੀ ਸਿਰਫ ਇਹ ਬਣੇ ਆ। ਅੱਜ ਵੀ ਤੁਸੀਂ ਅਗਰ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਤੇ ਕਦੀ ਤੁਹਾਨੂੰ ਅਮੀਰਾਂ ਦੇ ਕੋਲ ਬੈਠ ਕੇ ਖੁਸ਼ੀ, ਉੱਥੇ ਮਸਨੂਈ ਖੁਸ਼ੀ, ਖੁਸ਼ੀ ਉਹਨਾਂ ਲੋਕਾਂ ਕੋਲ ਜਿਹਦੇ ਨਾਲ ਤੁਹਾਡੇ ਰਿਸ਼ਤੇ ਤੇ ਨਾਤੇ ਖਾਲਸ ਤੇ ਮੁਖਲਸ ਤੇ ਸੋਨੇ ਵਰਗੇ ਹੋਣ। ਉਹਨਾਂ ਨਾਲ ਤੁਸੀਂ ਗੱਪਸ਼ਪ ਕਰੋ, ਉਹਨਾਂ ਨਾਲ ਤੁਸੀਂ ਗੱਲਾਂ ਪਤਾ ਕਰੋ, ਜਿੱਥੇ ਤੁਹਾਡਾ ਦਿਲ ਸਾਦੀ ਤੌਰ ਤੇ ਰਾਜ਼ੀ ਹੋਵੇ। ਅੱਜ ਦੇ ਅਸੀਂ ਟਾਪਿਕ ਦੇ ਵਾਲੇ ਨਾਲ ਕਰਨਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਅਕਸਰ ਔਕਾਤ ਫਾਲਜ ਹੋ ਜਾਂਦਾ ਹੈ। ਮੈਂ ਪਹਿਲੇ ਤੁਹਾਨੂੰ ਫਾਲਿਜ ਦੇ ਬਾਰੇ ਦੱਸਣਾ ਚਾਹੁੰਦਾ ਕਿ ਫਾਲਜ ਦੀ ਇੱਕ ਕੈਟਾਗਰੀ ਨੇ। ਇੱਕ ਫਾਲਜ ਹੁੰਦਾ ਹੈ ਸੱਜੇ ਪਾਸੇ ਦਾ ਹੋ ਜਾਣਾ, ਇੱਕ ਫਾਲਜ ਕਈਆਂ ਲੋਕਾਂ ਨੂੰ ਖੱਬੇ ਪਾਸੇ ਫਾਲਜ ਹੋ ਜਾਂਦਾ ਹੈ, ਕਈਆਂ ਲੋਕਾਂ ਨੂੰ ਥੱਲੇ ਦੇ ਧੜ ਦਾ ਫਾਲਜ ਹੋ ਜਾਂਦਾ ਹੈ। ਫਾਲਜ ਬੁਨਿਆਦੀ ਤੌਰ ਤੇ 3 ਕੈਟਾਗਰੀ ਦਾ ਹੁੰਦਾ ਹੈ। ਬਾਸਕਤ ਫਾਲਜ ਲੋਕਾਂ ਦੇ, ਚੂੰਕਿ ਇਨਸਾਨੀ ਜਿਸਮ ਜਿਹੜਾ ਹੈ ਇਹ ਅੱਲਾਹ ਤਾਲਾ ਨੇ ਮੁਖਤਲਿਫ ਟਿਸ਼ੂਜ਼ ਦੇ ਨਾਲ ਬੁਣਿਆ, ਜਿਵੇਂ ਕੱਪੜਾ ਬਣਿਆ ਹੁੰਦਾ ਨਾ, ਇਸੇ ਤਰ੍ਹਾਂ ਇਨਸਾਨੀ ਜਿਸਮ ਜਿਹੜਾ ਹੈ ਇਹ ਮੁਖਤਲਿਫ ਟਿਸ਼ੂਜ਼ ਦੇ ਨਾਲ ਬੁਣਿਆ ਹੁੰਦਾ ਹੈ। ਜਿਸ ਤਰ੍ਹਾਂ ਸਾਡੇ ਜਿਸਮ ਵਿੱਚ ਇੱਕ ਨਰਵ ਟਿਸ਼ੂ ਨੇ ਜਿਹਨੂੰ ਅਸੀਂ ਅਸਾਬ ਆਉਂਦੇ ਹਾਂ, ਇੱਕ ਦੂਸਰੇ ਸਾਡੇ ਮਸਕੂਲਰ ਟਿਸ਼ੂ ਨੇ ਜਿਹਨੂੰ ਅਸੀਂ ਅਜ਼ਲਾਤ ਆਉਂਦੇ ਹਾਂ, ਸਾਡੇ ਐਪੀਥੀਲੀਅਲ ਟਿਸ਼ੂ ਨੇ ਜਿਹਨੂੰ ਅਸੀਂ ਗਦੂਦ ਆਉਂਦੇ ਹਾਂ, ਔਰ ਚੌਥੇ ਸਾਡੇ ਕਨੈਕਟਿਵ ਟਿਸ਼ੂਜ਼ ਨੇ। ਕਿਉਂਕਿ ਇਹਨਾਂ 4 ਟਿਸ਼ੂਜ਼ ਤੋਂ ਇਲਾਵਾ ਪੰਜਵੀਂ ਚੀਜ਼ ਹੈ ਹੀ ਕੋਈ ਨਹੀਂ। ਜਿਸਮ ਸਾਰਾ ਇਹਨਾਂ ਦੇ ਨਾਲ ਹੀ ਬੁਣਿਆ ਹੋਇਆ ਹੈ। ਤੇ ਬਾਸਕਤ ਅਗਰ ਸੱਚੇ ਪਾਸੇ ਦਾ ਫਾਲਜ ਹੋਵੇ ਤੇ ਅਕਸਰ ਔਕਾਤ ਉਸ ਵਕਤ ਉਹਨਾਂ ਦੀ ਬੋਡੀ ਦੇ ਅੰਦਰ ਦੇ ਵਿੱਚ ਮਸਕੂਲਰ ਟਿਸ਼ੂਜ਼ ਕਮਜ਼ੋਰ ਹੋ ਚੁੱਕੇ ਹੁੰਦੇ ਨੇ, ਜਿਹਦੀ ਵਜ੍ਹਾ ਤੋਂ ਉਹਨਾਂ 'ਚ ਜ਼ਰੂਰਤ ਤੋਂ ਜ਼ਿਆਦਾ ਉਹ ਤਹਲੀਲ ਦੇ ਆਲਮ ਵਿੱਚ ਚਲੇ ਜਾਣ, ਗਰਮੀ ਦੇ ਆਲਮ ਵਿੱਚ ਚਲੇ ਜਾਣ, ਤੋਂ ਆਪਣਾ ਕੰਮ ਛੱਡ ਜਾਂਦੇ। ਬਾਸਕਤ ਕਈਆਂ ਲੋਕਾਂ ਦੇ ਖੱਬੀ ਸਾਈਡ ਤੇ ਫਾਲਜ ਹੁੰਦਾ ਹੈ। ਇਹਨਾਂ ਲੋਕਾਂ ਦੇ ਐਪੀਥੀਲੀਅਲ ਟਿਸ਼ੂਜ਼ ਵਿੱਚ ਮਸਲਾ ਆ ਜਾਂਦਾ ਹੈ, ਉਹਨਾਂ ਦੇ ਉਹਨਾਂ ਗਦੂਦਾਂ 'ਚ ਤਹਲੀਲ ਆ ਕੇ ਕਮਜ਼ੋਰ ਹੋ ਜਾਂਦੇ ਨੇ, ਉਹ ਆਪਣਾ ਵਰਕ ਛੱਡ ਜਾਂਦੇ ਨੇ। ਔਰ ਕਈ ਲੋਕ ਬਾਸਕਤ ਨੀਚੇ ਵਾਲੇ ਧੜ ਦੇ ਫਾਲਜ 'ਚ ਚਲੇ ਜਾਂਦੇ ਨੇ, ਜਿਨ੍ਹਾਂ 'ਚ ਉਹਦੇ ਨਰਵ ਟਿਸ਼ੂ ਯਾਨੀ ਅਸਾਬੀ ਰੇਸ਼ੇ ਆਪਣਾ ਜਵਾਬ ਦੇ ਜਾਂਦੇ ਨੇ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪਹਿਲੀ ਤੇ ਗੱਲ ਇਹ ਵੇ ਕਿ ਇਹਨਾਂ ਤਿੰਨਾਂ ਫਾਲਜਾਂ ਦਾ ਇਲਾਜ ਮੁਖਤਲਿਫ ਹੈ। ਅਗਰ ਐਸਾ ਮਰੀਜ਼ ਜਿਹਨੂੰ ਸੱਜੀ ਸਾਈਡ ਤੇ ਫਾਲਜ ਹੋਵੇ, ਇਹ ਸਮਝ ਲਵੇ ਕਿ ਉਸ ਵਕਤ ਉਹਦਾ ਮਸਕੂਲਰ ਗਰੁੱਪ ਆਫ ਜਿਹੜਾ ਟਿਸ਼ੂਜ਼ ਹੈ ਉਹ ਬਹੁਤ ਜ਼ਿਆਦਾ ਹਾਈਪਰ ਐਕਟਿਵ ਹੋ ਕੇ ਉਹ ਆਪਣਾ ਨਿਜ਼ਾਮ ਜਿਹੜਾ ਹੈ ਉਹ ਤਹਲੀਲ ਹੋਣ ਦੀ ਵਜ੍ਹਾ ਤੋਂ ਆਪਣਾ ਨਿਜ਼ਾਮ ਫੇਲ ਕਰ ਚੁੱਕਿਆ ਹੈ। ਤੁਸੀਂ ਐਸੇ ਲੋਕਾਂ ਦੇ ਵਾਸਤੇ ਐਸੀਆਂ ਗ਼ਜ਼ਾਵਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦੇ ਨੇ ਜਿਹੜੀ ਕੈਲਸ਼ੀਅਮ, ਪ੍ਰੋਟੀਨ ਤੇ ਜ਼ਿੰਕ ਪੈਦਾ ਕਰਨ। ਤੁਸੀਂ ਦੇਖਿਆ ਜੇ ਇਹਨਾਂ ਲੋਕਾਂ ਨੂੰ ਬੜੀ ਇਫੈਕਟਿਵ ਹੋਵੇਗੀ, ਕਿਉਂਕਿ ਸੱਜੇ ਪਾਸੇ ਇਨਸਾਨੀ ਬਾਡੀ ਜਿਹੜੀ ਹੈ ਇਹ ਮਸਕੂਲਰ ਟਿਸ਼ੂਜ਼ ਦਾ ਜ਼ਿਆਦਾ ਮਹਿਵਰ ਹੈ। ਇਸ ਪਾਸੇ ਅਜ਼ਲਾਤ ਜ਼ਿਆਦਾ ਨੇ। ਇਹਨਾਂ 'ਚ ਜਦੋਂ ਵੀ ਕਮੀ ਵਾਕਿਆ ਹੁੰਦੀ ਹੈ, ਪ੍ਰੋਟੀਨ ਦੀ, ਕੈਲਸ਼ੀਅਮ ਦੀ, ਜ਼ਿੰਕ ਦੀ, ਆਇਰਨ ਦੀ ਕਮੀ ਹੁੰਦੀ ਹੈ, ਤੇ ਐਸੀਆਂ ਗ਼ਜ਼ਾਵਾਂ ਜਿਹੜੀਆਂ ਜ਼ਾਇਕੇ 'ਚ ਤੁਰਸ਼ ਤੇ ਕੜਵੀਆਂ ਹੋਣ ਇਹ ਜ਼ਿਆਦਾ ਇਸਤੇਮਾਲ ਕਰੋ। ਕੜਵਾ ਗਰੁੱਪ ਜਿਹੜਾ ਤੁਹਾਡਾ ਕਮਾਲ ਦਰਜੇ ਦਾ ਕੈਲਸ਼ੀਅਮ ਦਾ ਗਰੁੱਪ ਹੈ। ਬੁਨਿਆਦੀ ਤੌਰ ਤੇ 2 ਤਰ੍ਹਾਂ ਦੇ ਕੈਲਸ਼ੀਅਮ ਹੁੰਦੇ ਨੇ, ਇੱਕ ਠੰਡਾ ਕੈਲਸ਼ੀਅਮ, ਇੱਕ ਗਰਮ ਕੈਲਸ਼ੀਅਮ। ਜਿਹੜੀ ਚੀਜ਼ ਜ਼ਾਇਕੇ 'ਚ ਤੁਰਸ਼ੀ ਵਾਲੀ ਹੋਵੇ ਉਹ ਕੈਲਸ਼ੀਅਮ ਤੇ ਹੈ, ਲੇਕਿਨ ਤੁਰਸ਼ੀ ਵਾਲਾ ਕੈਲਸ਼ੀਅਮ ਹੈ ਜਿਹਨੂੰ ਵਿਟਾਮਿਨ C ਆਖਦੇ ਨੇ। ਔਰ ਦੂਸਰਾ ਗਰਮ ਕੈਲਸ਼ੀਅਮ ਹੈ ਜਿਹਦੇ 'ਚ ਉਹਦੇ ਨਾਲ ਕੜਵਾਹਟ ਪਾਈ ਜਾਏ। ਮਸਲਨ ਜਿਵੇਂ ਪਾਲਕ ਕੇ, ਐਸੀਆਂ ਚੀਜ਼ਾਂ ਜਿਹਦੇ ਜਿਹੜੀਆਂ ਤੁਹਾਨੂੰ ਚੂੰਗਾ ਨੇ, ਸ਼ਿਮਲਾ ਮਿਰਚ ਨੇ,
है ये भी प्रोटीन, लेकिन ये प्रोटीन की करती है, ये नाल सोडियम पाया जाता है। पहले कैल्शियम के नाल पोटाश शामिल है और इस कैल्शियम के नाल सोडियम शामिल है। इस तरह दो तरह का कैल्शियम जिहड़ा इस्तेमाल किया जा सकता है, ठंडा कैल्शियम ते गर्म कैल्शियम। इंशाअल्लाह ये फिर तुहानूं किसी बड़ी डिटेल देंगे। इन्हां गज़ावां नूं इस्तेमाल करो। और जिन्हां लोकां दा खब्बी साइड ते हो जाए, जो खब्बे पासे का फालज होवे, उस वक्त इन्हां लोकां दे जिस्म दे जिहड़े एपिथेलियल टिश्यूज ने, जिहड़े इंसान दे जिस्म च गदूद ने, वो हाइपर एक्टिव होके उन्हां च जिहड़ी ताकत और हिम्मत खो जाती है। ऐसे लोगों के वास्ते बेहतरीन है कि ऐसियां गज़ावां खान जिहड़ियां पोटाशियम और सोडियम ग्रुप च ज़्यादा होन। सोडियम का मतलब ये नहीं है कि असीं नमक तो फटाफट ही डर जाने, लेकिन ऐसियां गज़ावां जिन्हां च अमरूद शामिल है, जिन्हां दे अंदर दे विच कद्दू, काली तोरी, टिंडे, शलजम, ये सारियां गज़ावां इन्हां दे खून नूं पतलियां करदियां ने और इन्हां खब्बे पासे दे फालिज वास्ते भी। प्लस ऐसे लोग जिहड़े ने वो अनार का इस्तेमाल कर सकते हैं, जिहड़ा अनार बदाना होवे। उस तो इलावा वो अपने मुख्तलिफ किस्म के यानी ऐसियां गज़ावां जिहड़ियां सादे लफ्ज़ दसना चाह रहे हैं, साल्ट पोटाशियम पैदा करन और सोडियम पैदा करन। उसका बेनीफिट की होएगा कि उसके बेनीफिट के नाल इन्हां दी बॉडी जिहड़ी है, उन्हां दा खून चूंकि गाढ़ा हो चुका होंदा है, ये गज़ावां खाने नाल उन्हां दा खून पतला हो जाता है, क्योंकि इस वक्त एसिड एक नहीं, इनू इसा खून नूं न्यूट्रल करना है। तो और उहदे विच मैं तुहानूं एक पानी भी दस देना कि तुसीं अगर खब्बी साइड का फालज होवे, तुसीं अदरक, सौंफ ते सना मक्की इन्हां दा तुसीं पानी भी तैयार करके इस्तेमाल कर सकते हो 24 घंटे वास्ते। कि पहले पानी नूं गर्म करो, जो 4-5 उबाले आ जान, अदरक, सौंफ और सना मक्की चुटकी चुटकी पा के दम दे दिओ। ਉਹਦਾ असर जो ही पानी जाए, उस पानी ਨੂੰ ਪੁੰਨ ਛਾਨ ਕੇ ਰੱਖ ਲਓ और सारा दिन पानी इस्तेमाल करें। ਤੁਸੀਂ देखिए जी खाली इस पानी ਨਾਲ ਤੁਹਾਡੀ तबीयत कितनी फ्रैश ਹੁੰਦੀ। और ਇਹਦੇ ਨਾਲ दूसरा पानी भी अगर नाल बीपी तेज ਹੁੰਦਾ, फिर ਤੁਸੀਂ जीरा सफेद, सौंफ, सब्ज़ इलायची ते गुलाब के फुੱਲ का भी पानी तैयार करके इस्तेमाल कर सकते हो। ये ਤੁਹਾਡੇ खब्बे पासे का फालज इन्हां चीज़ां ਨਾਲ कवर हो जाएगा। तीसरा फालज जिहड़ा तुहाडा लत्तां दा फालज हुंदा, ये साडे जिस्म विच रतूबात डेड हो जांदियां ने। इन्हां च असीं की करना है कि ऐसियां गज़ावां ज़्यादा इस्तेमाल करनियां ने जिहड़ियां पोटाशियम ज़्यादा पैदा करन और बॉडी विच पोटाशियम प्लस कैल्शियम, यानी जिहड़ी चीज़ां दा जायका मिठा ते फिक्का है, ਇਹ ਦੋਵੇਂ अगर तुसीं ग्रुप इस्तेमाल करदे हो तो तुहाडे जिस्म विच ਇਹ जिहड़ी कमी है लत्तां दे फालज वाली, वो भी इहदे नाल पूरी हो जांदी है। इहदे वास्ते भी तुसीं अपना एक बहुत अच्छा पानी इस्तेमाल कर सकदे हो कि जिहदे च तुसीं जीरा सफेद भी पा सकदे हो। ਉਹਦੇ ਨਾਲ ਤੁਸੀਂ अपना सफेद धनिया और संदल, इन्हां तिन्नां दा तुसीं पानी इस्तेमाल कर लो। ये पानी तुहाडे जिस्म विच उस चीज़ नूं पूरियां कर दिंदियां ने। यानी देखना यह कि फालज का सबब की, अगर असीं इन्हां सारियां चीज़ां नूं गज़ावां दे थ्रू ठीक करने की कोशिश करिए तो ये अल्लाह के फजलो करम नाल मुश्किल तौर पर ठीक हो जांदियां ने। अज के इस प्रोग्राम के हवाले नाल जिहड़े असीं पंजाबी पॉइंट ते तुहाडे सामने गज़ा की अहमियत बताना चाह रहे हैं, इंशाअल्लाह असीं फर्दन भी तुहानूं इन्हां गज़ावां और बीमारियों के हवाले नाल सिर्फ गज़ावां च इन्हां दा इलाज दसांगे जिहड़ा हकीकत ते मबनी है। क्योंकि गल तुसीं अपने दिमाग च रख लो कि जितनियां ज़्यादा हुण बीमारियां बढ़ गई ने, अगर तुसीं गज़ा ठीक नहीं ना करदे, तुसीं कदी ठीक नहीं हो सकते। एक गल अपने पल्ले बन लो, गज़ा तो बगैर जिहड़ा मुआलिज तुहानूं गज़ा की अहमियत तो वाकफ नहीं करता, ये नहीं दसदा कि फलानी गज़ा खाने नाल मरज़ वधदा ते फलानी नाल घटदा है, तुसीं समझ लो फिर तुसीं सिर्फ कंट्रोल मेडिकेशन कर रहे हो। कंट्रोल का मतलब की है कि मैं बड़ी माज़रत दे नाल ये गल करनी तो नहीं चाहिए, लेकिन मैं अवामुन नास नूं इस पर्दे तो, इस हकीकत तो पर्दा उठा देना चाहना कि साडी जिहड़ियां भी मैडिसन डिप्रैशन दी ने, जिहड़ियां साडियां एंटीबायोटिक मैडिसन ने, जिहड़ियां साडी पेन किलर मैडिसन ने, अनफॉर्चुनेटली बड़े अफसोस के नाल मैनूं दसना पै रहा है कि इन्हां च मॉर्फिन, ओपीएम, कोकीन और बेश है। ठीक है, ये सिर्फ नशा टाइप होंदियां ने चीज़ां जिन्हें जाके तुहाडे जिस्म नूं वक्ती सोने ते कर दिंदियां ने, लेकिन अंदर खून की कीमी हालत में तब्दील नहीं करदियां, जिहदा रिजल्ट निकला कि तुहाडी मर्ज़ नूं सिर्फ कंट्रोल कर करके उस तो बाद, क्योंकि अक्सर औकात फालज उन्हां लोकां नूं हुंदा है जिहड़े लोग तसलसल दे नाल या वो हाई ब्लड प्रेशर की मैडिसन इस्तेमाल करते रहे होण या वो कोई शुगर की मैडिसन इस्तेमाल करते रहे होण। क्योंकि जिहड़ा साडा सिस्टम चल रहा है, जिहड़ी साडी एलोपैथिक सिस्टम है, ਇਹਦੇ ਅੰਦਰ ਮੈਡੀਸਨ ਨੂੰ ਚੂੰਕਿ ਇਹਨਾਂ ਦਾ ਮਤਲਬ ਸਿਰਫ ਅਲਾਮਾਤ ਤੇ ਦਵਾਈ ਦੇ ਦਈਏ ਔਰ ਅਲਾਮਤਾਂ ਨੂੰ ਰੋਕ ਰੋਕ ਕੇ ਉਹੀ ਮਰਜ਼ ਬਾਸਕਾਤ ਬਹੁਤ ਬੜਾ ਹੋ ਜਾਂਦਾ, ਕਿਉਂਕਿ ਜਦੋਂ ਤਸਲਸਲ ਨਾਲ ਦਵਾਈਆਂ ਇਸਤੇਮਾਲ ਕਰੀਏ ਸਾਡੇ ਜਿਸਮ ਦੀ ਕੁਵਤ ਮੁਦਾਫਿਤ ਘਟ ਜਾਂਦੀ ਹੈ ਔਰ ਜੋ ਹੀ ਕੁਵਤ ਮੁਦਾਫਿਤ ਘਟ ਜਾਂਦੀ ਹੈ, ਦਵਾਈਆਂ ਕੰਟਰੋਲ ਵਾਲੀਆਂ ਸਿਖਾ ਰਹੇ ਹੁੰਦੇ ਆ, ਇੱਕ ਵਕਤ ਹੁੰਦਾ ਹੈ ਕਿ ਇਨਸਾਨ ਦੇ ਜਿਸਮ ਵਿੱਚ ਕੋਈ ਨਾ ਕੋਈ ਫਲਜ ਹੋ ਜਾਂਦਾ, ਭਾਵੇਂ ਉਹਨੂੰ ਦਾਈ ਤਰਫ ਫਲਜ ਹੋ ਜਾਵੇ, ਭਾਵੇਂ ਬਾਈ ਤਰਫ ਤੇ ਭਾਵੇਂ ਲੱਤਾਂ ਦਾ ਫਲਜ। ਉਹਦਾ ਅਸਲ ਸਬਬ ਉਹਦੀ ਕੁਵਤ ਮੁਦਾਫਿਤ यानी इम्यूनिटी घटती है
तो ये मसाइल पैदा होंगे ने। अगर इसी इन्हां चीज़ों को गज़ावां के जरिए दोबारा बहाल करने की कोशिश करिए तो इंशाअल्लाह मुश्किल बुनियादां ते फाले जैसे मरज़ जिहड़े ने मुश्किल ठीक हो जाते हैं। अज के हवाले नाल बहुत मेहरबानी। रब रखा। पाकिस्तान जिंदाबाद।